India has not reconciled with the concept of Pakistan, then how can we reconcile with it? He was quoted as saying. ਹੁਣ ਵੀ ਕਹਿ ਰਹੇ ਨੇ ਜੀ ਕਿ ਅਸੀਂ ਪਾਣੀ ਰੋਕ ਦੇਵਾਂਗੇ, ਇੰਡਸ ਵਾਟਰ ਟਰੀਟੀ ਸਕ੍ਰੈਪ ਕਰ ਦੇਵਾਂਗੇ, ਔਰ ਈਵਨ ਉਹਨਾਂ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਔਰ ਫੌਜੀ ਚੀਫ ਕਹੇ ਜੀ ਸਾਨੂੰ ਸਰਕਾਰੀ ਹੁਕਮ ਚਾਹੀਦਾ, ਅਸੀਂ ਜਦੋਂ ਮਰਜ਼ੀ ਜਿਹੜਾ ਉਹ ਲਾਈਨ ਆਫ ਕੰਟਰੋਲ ਜਿਹੜਾ ਉਹ ਟੱਪ ਕੇ ਤੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਕਬਜ਼ਾ ਕਰ ਲਾਂਗੇ। Referring to Taliban-led administration of Afghanistan, the army chief warned, do not look towards Pakistan. We are ready to sacrifice anything and everything. ਉਹਨਾਂ ਨੇ ਕਿਹਾ ਜੇ ਸਾਡੇ ਪਾਕਿਸਤਾਨ ਦੇ ਸ਼ਹਿਰੀਆਂ ਦੀ ਜਿਹੜੀ ਹੈ ਇੱਕ ਪਾਕਿਸਤਾਨੀ ਦੀ ਵੀ ਸੇਫਟੀ ਸਿਕਿਉਰਿਟੀ ਖਤਰੇ 'ਚ ਹੋਈ ਤਾਂ ਅਸੀਂ ਸਾਰਾ ਅਫਗਾਨਿਸਤਾਨ ਪਾਰਕਿੰਗ ਲਾਟ ਬਣਾ ਦੇਵਾਂਗੇ। ਉਹਨੂੰ ਕਿਹਾ ਕਿਰਤ ਕਣੋ ਨਾ ਸ਼ੁਕਰਿਓ, ਅਸੀਂ 5 ਮਿਲੀਅਨ ਤੁਹਾਡੇ ਅਫਗਾਨਾਂ ਨੂੰ 50 ਸਾਲ ਜਿਹੜਾ ਹੈ ਉਹ ਫੂਡ ਦਿੱਤਾ ਹੈ, ਔਰ ਹੁਣ ਜੇ ਤੁਸੀਂ ਸਾਡੇ ਬੱਚਿਆਂ ਦੇ ਫਿਊਚਰ ਨੂੰ ਸਿਕਿਉਰ ਨਹੀਂ ਹੋਣ ਦੇਣਾ ਤੇ ਫਿਰ ਜਿਹੜਾ ਅਸੀਂ ਉਹਦੇ ਮਗਰ ਜਾਵਾਂਗੇ ਜਿਹੜਾ ਸਾਡੇ ਤੇ ਹਮਲਾ ਕਰੇਗਾ। व्यूअर्स वेलकम बैक ऑन प्रोग्राम। सो व्यूअर्स गलबात करने जा रहे हैं कि पाकिस्तानी फौज के चीफ जनरल आसम मनीर ने अफगानिस्तान की तालिबान सरकार, ईरान और भारत तिन्हां नूं इक्को रस्से नाल बंधियां चेतावनी दी है कि जिसने भी पाकिस्तान के खिलाफ कोई शरारत की उसका मूँह तोड़वा जो जवाब दिता जाएगा। सो इस बारे आप गलबात करने जा रहे हैं। सो असीं चाहांगे कि तुसीं इसी तरह बने रहना, देखण सुनण लई लिखण लई तुहाडा सब दा बहुत बहुत धन्नवाद जी। राज साहब की विचार ने? ਦੇਖੋ ਅਸੀਂ ਇਹ ਦੇਖ ਰਹੇ ਹਾਂ ਵੀ ਪਾਕਿਸਤਾਨ ਦੇ ਵਿੱਚ ਇੱਕ ਚੇਂਜ ਜ਼ਰੂਰ ਹੈ। ਹਾਲਾਂ ਇੰਟਰਨਲੀ ਜੋ ਉੱਥੇ ਚੱਲ ਰਿਹਾ ਹੈ ਉਸ ਦੇ ਉੱਤੇ ਅਸੀਂ ਕੋਈ ਵੀ ਕਾਮੈਂਟ ਕਰਨ ਤੋਂ ਗੁਰੇਜ਼ ਕਰਦੇ ਹਾਂ। ਉੱਥੇ ਇਲੈਕਸ਼ਨਸ ਹੋਣ ਜਾ ਰਹੀਆਂ ਨੇ, ਕਿਹਨਾਂ ਹਾਲਾਤਾਂ 'ਚ ਹੋ ਰਹੀਆਂ, ਉਹਦੇ 'ਚ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਦਾ ਕੀ ਰੋਲ ਹੈ, ਜੁਡੀਸ਼ਰੀ ਦਾ ਕੀ ਰੋਲ ਹੈ। ਦੂਸਰਾ ਇਹ ਪਾਕਿਸਤਾਨੀ ਸ਼ਹਿਰੀਆਂ ਦੇ ਲਈ ਹੈ ਵੀ ਉਹਨਾਂ ਨੇ ਡਿਬੇਟ ਕਰਨਾ ਹੈ, ਉਹਨਾਂ ਨੇ ਡਿਸਕਸ ਕਰਨਾ ਹੈ ਔਰ ਉਹਨਾਂ ਨੇ ਉਸ ਨੂੰ ਮੁਲਕ ਨੂੰ ਅੱਗੇ ਤੋਰਨਾ। ਲੇਕਿਨ ਅਸੀਂ ਕਿਉਂਕਿ ਜਦੋਂ ਪਾਕਿਸਤਾਨ ਦੀ ਫੋਰਨ ਪੋਲਿਸੀ ਵਿਜ਼ਾ ਵੀ ਇੰਡੀਆ ਕੀ ਹੁੰਦੀ ਹੈ, ਵਿਜ਼ਾ ਵੀ ਅਫਗਾਨਿਸਤਾਨ ਕੀ ਹੁੰਦੀ ਹੈ, ਜਾਂ ਈਰਾਨ ਵਾਲੇ ਕ੍ਰਾਈਸਿਸ 'ਚ ਅਸੀਂ ਦੇਖਿਆ ਕਿ ਭਾਈ ਉਸ ਨੇ ਈਵਨ ਦੁਨੀਆ ਭਰ ਦੇ ਵਿੱਚ ਵੀ ਇੱਕ ਜਿਹੜਾ ਹੈ ਉਹ ਕਿਉਰਿਓਸਿਟੀ ਲਿਆਂਦੀ ਕਿ ਵੀ ਇਹ ਕੀ ਹੋਇਆ, ਉਹਦੇ 'ਚ ਸਾਡਾ ਇੰਟਰਸਟ ਹੁੰਦਾ। ਪਾਕਿਸਤਾਨ ਨੂੰ ਇੱਕ ਸਟੇਬਲ ਪ੍ਰੋਸਪਰਸ ਮੁਲਕ ਦੇ ਤੌਰ 'ਤੇ ਦੇਖਣਾ ਇਹ ਸਾਡੀ ਚਾਹਨਾ ਵੀ ਹੈ, ਡਿਜ਼ਾਇਰ ਵੀ ਹੈ, ਔਰ ਅਸੀਂ ਦੁਆਗੋ ਵੀ ਹੁੰਦੇ ਹਾਂ। ਔਰ ਮਲਟੀਪਲ ਟਾਈਮਸ ਜਦੋਂ ਇਸ ਕਿਹਾ ਜਾਂਦਾ ਔਰ ਸ਼ਾਇਦ ਹੁਣ ਵੀ ਕਿਸੇ ਨੇ ਕਿਹਾ ਜੀ ਪਾਕਿਸਤਾਨ 'ਚ ਤੁਹਾਡੀ ਕੀ ਦਿਲਚਸਪੀ ਹੈ ਜਾਂ ਕਿਹੜਾ ਤੁਹਾਨੂੰ ਪਿਆਰ ਜਾਗਦਾ। ਸੋ ਮੈਂ ਅਕਸਰ ਪਹਿਲਾ ਪਾਰਟ ਤਾਂ ਇਹ ਹੈ ਵੀ ਸਾਡੀ ਉਹ ਪੁੰਨ ਭੂਮੀ ਹੈ, ਪਵਿੱਤਰ ਭੂਮੀ ਹੈ, ਜਿੱਥੇ ਸਾਡੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਔਰ ਸੈਂਕੜਿਆਂ ਇਤਿਹਾਸਕ ਗੁਰਦੁਆਰੇ ਨੇ, ਸਾਡੀ ਤਹਿਜ਼ੀਬ, ਜ਼ਬਾਨ ਉਹਨਾਂ ਦੀ ਸਾਂਝ ਹੈ। ਪਰ ਇਸ ਦੇ ਨਾਲ ਜੁੜਿਆ ਹੋਇਆ ਪਾਰਟ ਇਹ ਹੈ ਕਿ ਜਦੋਂ ਅਸੀਂ ਖਾਲਿਸਤਾਨ ਦੀ ਤਹਿਰੀਕ, ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰਦੇ ਹਾਂ, ਇਹ ਉਸੇ ਹੀ ਮਾਡਲ ਦੇ ਉੱਤੇ ਹੈ ਜਾਂ ਉਸੇ ਹੀ ਜਿਹੜਾ ਸਿਧਾਂਤ ਦੇ ਉੱਤੇ ਖੜਾ ਹੈ ਜਿੱਥੇ ਕਿ ਅਸੀਂ ਇੱਕ ਅੱਡ ਨੇਸ਼ਨ ਹੈ, ਇੱਕ ਅੱਡ ਕੌਮ ਹੈ, ਸਾਡੀ ਅੱਡ ਪਛਾਣ ਹੈ। ਔਰ ਅਸੀਂ ਸੋ ਕਾਲਡ ਜਿਹੜਾ ਅੱਜ ਜਿਹਨੂੰ ਹਿੰਦੂਤਵਾ ਨੇ ਤਾਂ ਹੁਣ ਨੰਗਾ ਚਿੱਟਾ ਹੀ ਹਿੰਦੂ ਰਾਸ਼ਟਰ ਦੀ ਗੱਲ ਆ ਗਈ, ਪਰ ਜਿਸ ਜ਼ਮਾਨੇ ਦੇ ਵਿੱਚ ਉਹ ਸੈਕੂਲਰਿਜ਼ਮ ਦੇ ਲਬਾਦੇ 'ਚ ਸਨ ਉਦੋਂ ਵੀ ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਤਾਂ ਸਮਝ ਆ ਗਈ ਸੀ ਕਿ ਵੀ ਇਹ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਸ਼ੁੱਧ ਬਨਾਰਸੀ ਹਿੰਦੂ ਨੇ ਔਰ ਉਹਨਾਂ ਨੇ ਉਹ ਮੁਲਕ ਲਿਆ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਕਿਸਤਾਨ ਦੇ ਕਾਨਸੈਪਟ ਨੂੰ ਤਾਂ ਪਹਿਲਾਂ ਹੀ ਕਿਵੇਂ ਉਹਦੀ ਵਿਰੋਧਤਾ ਸੀ, ਪਰ ਪਾਕਿਸਤਾਨ ਬਣਨ ਤੋਂ ਬਾਅਦ ਇਹਨਾਂ 75 ਸਾਲਾਂ 'ਚ ਕੋਈ ਵੀ ਸਕਸੈਸਿਵ ਹਕੂਮਤ ਭਾਰਤ 'ਚ ਆਈ ਹੋਏ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਦਿਲੋਂ ਮਨੋਂ ਤਾਂ ਦੂਰ ਦੀ ਗੱਲ ਤਸਲੀਮ ਹੀ ਨਹੀਂ ਕੀਤਾ ਹੈ, ਉਸ ਨੂੰ ਜਿਹੜਾ ਐਕਸੈਪਟ ਹੀ ਨਹੀਂ ਕੀਤਾ ਮਨੋਂ। ਕਿਉਂ ਬਾਹਰ ਤਾਂ ਜਦੋਂ ਇੱਕ UN ਰੈਕਗਨਾਈਜ਼ਡ ਕੰਟਰੀ ਹੈ, ਤੁਹਾਡੇ ਬਾਰਡਰ ਨਾਲ ਲੱਗਦੇ ਨੇ, ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਮੁਲਕ ਨਹੀਂ ਹੈ। ਲੇਕਿਨ ਇਹਨਾਂ ਦੇ ਔਰ ਅੱਜ ਤਾਂ ਇੱਕ ਵੱਡਾ ਤਬਕਾ ਜਦੋਂ ਅਖੰਡ ਭਾਰਤ ਆ ਹੁਣ ਮੰਦਰ ਦੀ ਨੌਟੰਕੀ ਕੀਤੀ ਹੈ ਤਾਂ ਉਦੋਂ ਵੀ ਈਵਨ ਉਹਨਾਂ ਦੇ ਸ਼ੰਕਰਾਚਾਰੀਆ ਕਹਿੰਦੇ ਸੁਣੇ ਗਏ ਕਿ ਜੀ ਇਹ ਜਿਹੜਾ ਅਸੀਂ ਤਾਂ ਅਖੰਡ ਭਾਰਤ ਦੇ ਹਾਮੀ ਹੈ, ਔਰ ਉਹਨਾਂ ਦਾ ਅਖੰਡ ਭਾਰਤ ਕੀ ਹੈ, ਕਿੱਥੋਂ ਤੱਕ ਹੈ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਸੋ ਇਹ ਬੇਸਿਕ ਰੀਜ਼ਨ ਨੇ ਔਰ ਅਸੀਂ ਸਮਝਦੇ ਹਾਂ ਕਿ
ਈਵਨ ਭਵਿੱਖ ਦੇ ਵਿੱਚ ਵੀ ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਇਹ ਹੈ ਵੀ ਸਾਨੂੰ ਪਾਕਿਸਤਾਨ ਦਾ ਹੇਜ ਕਿਉਂ ਜਾਗ ਗਿਆ ਹੈ ਜਾਂ ਕਿਉਂ ਜਾਗਦਾ ਹੈ, ਕਿ ਜੇ ਅਸੀਂ ਖਾਲਿਸਤਾਨ ਦੀ ਕਾਇਮੀ ਦੇ ਲਈ ਲੜ ਰਹੇ ਹਾਂ, ਖਾਲਿਸਤਾਨ ਚਾਹੁੰਦੇ ਹਾਂ, ਖਾਲਿਸਤਾਨ ਇੱਕ ਲੈਂਡਲੌਕਡ ਕੰਟਰੀ ਹੈ, ਇਹਨਾਂ ਦੀ ਦੁਸ਼ਮਣੀ ਹਿੰਦੂ ਤਵੀਆਂ ਦੀ, ਇਹ ਤਾਂ 5 ਸਦੀਆਂ ਦਾ ਵੈਰ ਇਹਨਾਂ ਦੇ ਨਾਲ ਇਹਨਾਂ ਨੇ ਸਾਡੇ ਨਾਲ ਪੁਗਾਇਆ ਹੋਇਆ। ਤੁਹਾਡੀ ਸੈਂਟਰਲ ਏਸ਼ੀਆ ਤੱਕ ਤੁਹਾਡੀ ਵਪਾਰਕ ਪਹੁੰਚ, ਤੁਹਾਡੀ ਸਮੁੰਦਰ ਤੱਕ ਪਹੁੰਚ ਪਾਕਿਸਤਾਨ ਦੇ ਨਾਲ ਤਾਂ ਸਾਡੇ ਵੈਸੇ ਵੀ ਜਿਹੜੇ ਨੇ ਉਹ ਇੱਕ ਸਿਵਲਾਈਜੇਸ਼ਨਲ ਤਾਲੁਕ ਵੀ ਨੇ। ਜ਼ਬਾਨੀ ਤਾਂ ਪਾਕਿਸਤਾਨ ਦਾ ਮਤਲਬ 65% ਪੰਜਾਬ ਹੈ, ਔਰ ਪੰਜਾਬ ਤਾਂ ਕੰਪਲੀਟ ਹੀ ਜਿਹੜਾ ਹੈ, ਜੇ ਲਹਿੰਦੇ ਪੰਜਾਬ ਨੂੰ ਪਾਸੇ ਰੱਖ ਕੇ ਤੁਸੀਂ ਜਿਹੜੀ ਪੰਜਾਬ ਦੀ 5000 ਸਾਲ ਦੀ ਸਿਵਲਾਈਜੇਸ਼ਨ ਇੰਡਸ ਵੈਲੀ ਉਹਨੂੰ ਕਿਵੇਂ ਡਿਸਕਸ ਕਰੋਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਾਰਡਰਸ ਬਣ ਗਏ ਨੇ ਮੁਲਕ ਪਾਕਿਸਤਾਨ ਹੋਣ 'ਚ ਹੈ, ਇਸੇ ਲਈ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਪਾਕਿਸਤਾਨ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਵੀ ਦੋਨੋਂ ਪਾਸੇ ਇਸ ਕਿਸਮ ਦੀ ਸੋਚ ਵਾਲੇ ਨੇ। ਦੂਸਰੇ ਪਾਸੇ ਵੀ ਨੇ ਕਿ ਜੀ ਜਿਵੇਂ ਉਹਨਾਂ ਦਾ ਇੱਕ, ਹਾਲਾਂ ਮੈਂ ਉਹਨੂੰ ਐਡਮਾਇਰ ਕਰਦਾ ਸੀ, ਇੱਕ ਲਰਨਡ ਸਕਾਲਰ, ਪਰ ਮੈਂ ਕੁਝ ਸਮਾਂ ਪਹਿਲਾਂ, ਹੁਣ ਤਾਂ ਉਹਦੀ ਮੌਤ ਹੋ ਚੁੱਕੀ ਹੈ, ਉਹ ਕਹਿ ਰਿਹਾ ਕਿ ਵੀ ਜੇ ਖਾਲਿਸਤਾਨ ਬਣ ਗਿਆ ਫਿਰ ਸਿੱਖ ਜਿਹੜਾ ਉਹ ਨਨਕਾਣਾ ਕਲੇਮ ਕਰਨਗੇ, ਲਾਹੌਰ ਕਲੇਮ ਕਰਨਗੇ, ਉਹ ਹਰੀਪੁਰ ਕਲੇਮ ਕਰਨਗੇ। ਸੋ ਹਵਾਈ ਗੱਲਾਂ ਦੇ ਵਿੱਚ ਮੁਲਕਾਂ ਦੇ ਵਿੱਚ ਹੱਦਬੰਦੀਆਂ ਤਾਂ ਜਿਹੜੀਆਂ ਨੇ ਉਹ ਹੋਈਆਂ ਨੇ, ਹੁੰਦੀਆਂ ਨੇ, ਔਰ ਉਹ ਜ਼ਮਾਨੇ ਗਏ ਕਿ ਜੀ ਜਦੋਂ ਮਰਜ਼ੀ ਜਿਹੜਾ ਘੋੜੇ ਤੇ ਚੜਿਆ ਉਹ ਇੱਧਰ ਨੂੰ ਚੜ ਗਿਆ, ਉਹਨੇ ਉਹ ਕੰਕਰ ਕਾ, ਇਵੇਂ ਨਹੀਂ ਹੈ। ਔਰ ਅਸੀਂ ਵੀ ਆਪਣੀ ਜਿਹੜਾ ਔਕਾਤ ਨੂੰ ਵੀ ਸਮਝਦੇ ਹਾਂ, ਆਪਣੀ ਜਿਹੜਾ ਅੱਜ ਮੁਲਕ ਜਿਹੜੇ ਨੇ ਕੋਈ ਮਾਈਨੋਰਿਟੀ ਵਾਲੇ ਧੱਕੇ ਨਾਲ ਤੁਸੀਂ ਮੈਜੋਰਿਟੀ ਲੋਕਾਂ ਦੇ ਉੱਤੇ ਰਾਜ ਨਹੀਂ ਕਰ ਸਕਦੇ। ਉਹ ਗਿਆ ਜ਼ਮਾਨੇ ਜਦੋਂ ਕਿ ਉਹ ਤਾਂ ਅਲਾਉਦੀਨ ਖਿਲਜੀ 12 ਸੋਲਜਰਸ ਨਾਲ ਉਹਨੇ ਬੰਗਾਲ ਕੰਕਰ ਕੀਤਾ ਸੀ, ਜਿੰਨੇ ਕੁ ਹਮਲਾਵਰ ਦਰਾ ਖੈਬਰ ਟੱਪ ਕੇ ਆਉਣ ਵਾਲੇ ਸੀ, ਕਿੰਨੀ ਕੁ ਉਹਨਾਂ ਦੀ ਗਿਣਤੀ ਹੁੰਦੀ ਸੀ। ਸੋ ਉਹ ਪੀਰੀਅਡ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਅੱਜ ਸਾਡੇ ਕੋਲ 50,300 ਸਕੁਅਰ ਕਿਲੋਮੀਟਰ ਦੀ ਉਹ ਟੈਰੀਟਰੀ ਹੈ ਜਿਹਦੇ 'ਚ ਅਸੀਂ ਮੈਜੋਰਿਟੀ 'ਚ ਹੈ। ਖਾਲਿਸਤਾਨ ਦੇ ਨਕਸ਼ੇ 'ਚ ਅਸੀਂ ਹਰਿਆਣਾ, ਹਿਮਾਚਲ ਨਾਲ ਲੱਗਦੇ ਜਿਹੜੇ ਸਾਡੇ ਸਿੱਖ ਪਾਪੂਲੇਸ਼ਨ ਵਾਲੇ ਪੰਜਾਬੀ ਸਪੀਕਿੰਗ ਏਰੀਆਜ਼ ਨੇ, ਹਿਮਾਚਲ ਦੀਆਂ ਨੈਚੁਰਲ ਹਿਲਸ ਜਿਹੜੀਆਂ ਸਾਡਾ ਬਾਰਡਰ ਚਾਈਨਾ ਦੇ ਨਾਲ ਰੋਹਤਾਂਗ ਪਾਸ ਦੇ ਨਾਲ ਲਾਉਂਦੀਆਂ ਨੇ। ਔਰ ਜ਼ਾਹਰ ਹੈ ਕਿ ਇਹ ਜਦੋਂ ਅਸੀਂ ਇਸ ਬੈਲਟ ਦੀ ਗੱਲ ਕਰਦੇ ਹਾਂ ਕਿ ਭਾਈ ਇਹ ਸਤਲੁਜ ਔਰ ਜਮਨਾ ਘੱਗਰ ਦੇ ਵਿਚਾਲੇ, ਔਰ ਘੱਗਰ ਔਰ ਜਮਨਾ ਦੇ ਵਿਚਾਲੇ, ਔਰ ਇਹ ਸਿੱਖ ਰਿਆਸਤਾਂ 47 ਤੱਕ ਵੀ, ਰਿਆਸਤ ਜੀਂਦ, ਰਿਆਸਤ ਕੈਥਲ, ਇਹ ਜਿਹੜਾ ਸਿੱਖ ਰਿਆਸਤਾਂ ਸਨ। ਸੋ ਇਹ ਪ੍ਰੈਕਟੀਕਲ ਪਾਰਟ ਹੈ, ਕਿਉਂਕਿ ਹਾਲਾਂ ਟੌਪਿਕ ਤੋਂ ਥੋੜਾ ਬਿਯੋਂਡ ਹੈ ਗੱਲ, ਪਰ ਇਹ ਇਹਦੇ ਨਾਲ ਜੁੜਦੇ। ਔਰ ਮੈਂ ਇਹ ਜਦੋਂ ਇਹ ਕਿਹਾ ਵੀ ਪਾਕਿਸਤਾਨ ਦੇ ਵਿੱਚ ਆਲ ਆਫ ਅ ਸਡਨ ਇੱਕ ਚੇਂਜ ਪਾਲਿਸੀ ਦੀ ਲੱਗਦੀ ਹੈ, ਜਿਹੜੀ ਫੋਰਨ ਪਾਲਿਸੀ ਦੇ ਵਿੱਚ ਇੱਕ ਐਗਰੈਸਿਵਨੈਸ ਹੈ ਟੂਵਰਡਸ ਇੰਡੀਆ, ਟੂਵਰਡਸ ਈਰਾਨ ਤਾਂ ਦਿਖਾਈ ਦਿੱਤਾ ਹੈ ਜਦੋਂ ਵਿਦਨ 48 ਆਵਰਸ ਉਹਨਾਂ ਨੇ ਟਿਟ ਫॉर ਟੈਟ ਕਰਕੇ ਦੱਸਦਾ ਕਿ ਵੀ ਖਬਰਦਾਰ ਦਿਲਵਦੀ ਕੀਤੀ। ਪਰ ਨਾਲ ਦੀ ਨਾਲ ਜਿਹੜੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਹਕੂਮਤ, ਜਿਨ੍ਹਾਂ ਨੂੰ ਲਿਆਉਣ ਦੇ ਲਈ ਪਾਕਿਸਤਾਨ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਭਾਰਤ ਵੱਲ ਮੁੜੇ ਨੇ, ਜਾਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਆਬੂ ਧਾਬੀ 'ਚ ਜਿਹੜਾ ਫੰਕਸ਼ਨ UAE 'ਚ 26 ਜਨਵਰੀ ਦਾ ਰਿਪਬਲਿਕ ਡੇ ਦਾ ਇੰਡੀਆ ਕਰ ਰਿਹਾ, ਉਹਦੇ 'ਚ ਉਹਨਾਂ ਨੇ ਬਦਰੁਦੀਨ ਹੱਕਾਨੀ ਜਿਹੜੇ ਅਫਗਾਨ ਐਂਬੈਸਡਰ ਨੇ ਉੱਥੇ, ਉਹਨਾਂ ਨੂੰ ਖਾਸ ਇਨਵੀਟੇਸ਼ਨ ਦਿੱਤਾ ਹੈ। ਇਹ ਆਲ ਆਫ ਅ ਸਡਨ ਕਿੱਥੋਂ ਹੇਜ ਉਹਨਾਂ ਨੂੰ ਜਾਗ ਗਿਆ, ਪਿਆਰ ਜਾਗ ਗਿਆ। ਸੋ ਇਸ ਸਾਰੇ ਦੇ ਚੱਲਦੇ ਆ ਅੱਜ ਜਦੋਂ ਮੈਂ ਇਹ ਸਟੇਟਮੈਂਟ ਜਿਹੜੀ ਕਿ ਈਵਨ ਦਿਲਚਸਪ ਗੱਲ ਇਹ ਹੈ ਵੀ ਪਾਕਿਸਤਾਨੀ ਮੀਡੀਆ 'ਚ ਮੈਂ ਨਹੀਂ ਇਹਨੂੰ ਦੇਖਿਆ, ਇੰਡੀਆ ਦੀ ਨਿਊਜ਼ ਏਜੰਸੀ PTI ਉਹਨਾਂ ਨੇ ਖਬਰ ਦਿੱਤੀ ਪਾਕਿਸਤਾਨ ਦੇ ਜਨਰਲ ਜਿਹੜੇ ਆਸਮ ਮੁਨੀਰ ਦੇ ਹਵਾਲੇ ਨਾਲ, ਔਰ ਬੇਸ਼ੱਕ ਉਹਨਾਂ ਨੇ ਇਹਨੂੰ ਐਂਗਲ ਤਾਂ ਈਰਾਨ ਦੇ ਖਿਲਾਫ ਹੀ ਦੇਣਾ ਚਾਹਿਆ ਕਿ ਜੀ ਪਾਕਿਸਤਾਨ, ਉਹਨੇ ਜਨਰਲ ਮੁਨੀਰ ਨੇ ਕਿਹਾ ਕਿ ਦੋਜ਼ ਹੂ ਬੈਕ ਸਟੈਪ ਪਾਕਿਸਤਾਨ ਵਿਲ ਗੈਟ ਬੈਫਿਟਿੰਗ ਰਿਪਲਾਈ, ਕਿ ਜੀ ਇਹ ਰੈਫਰ ਉਹਨਾਂ ਨੇ ਈਰਾਨ ਨੂੰ ਕੀਤਾ ਕਿ ਜੀ ਜਿਹੜੇ ਸਾਡਾ ਜਿਨ੍ਹਾਂ ਨੇ ਪਿੱਠ 'ਚ ਛੁਰਾ ਮਾਰਿਆ ਉਹਨਾਂ ਨੂੰ ਅਸੀਂ ਢੁਕਵਾਂ ਜਵਾਬ ਦੇਵਾਂਗੇ। ਪਰ ਜਦੋਂ ਮੈਂ ਇਹ ਸਾਰੀ ਖਬਰ ਦੀ ਡੀਟੇਲ ਦੇਖੀ ਤਾਂ ਮੈਨੂੰ ਲੱਗਾ ਵੀ ਇਹ ਤਾਂ ਪਾਸਿੰਗ ਰੈਫਰੈਂਸ ਦੇ ਵਿੱਚ ਹੈ। ਈਰਾਨ ਨੂੰ ਤਾਂ ਉਹਨਾਂ ਨੇ ਟਿਕਾ ਲਿਆ, ਉਹਨਾਂ ਦੇ ਐਂਬੈਸਡਰ ਵੀ ਰੀਸਟੋਰ ਹੋ ਗਏ। 29 ਤਰੀਕ ਨੂੰ ਉਹਨਾਂ ਦਾ ਜਿਹੜਾ ਐਂਬੈਸਡਰ ਵੀ ਜਿਹੜਾ ਫੋਰਨ ਮਿਨਿਸਟਰ ਹੈ ਈਰਾਨ ਦਾ, ਉਹ ਵੀ ਪਾਕਿਸਤਾਨ ਆ ਰਿਹਾ। ਪਰ ਇਹ ਜੇ ਇਹਨੂੰ ਮੈਂ ਟੋਟਲ ਸਟੇਟਮੈਂਟ ਨੂੰ ਦੇਖਾਂ, ਹਾਲਾਂ ਹੋ ਸਕਦਾ ਸਟੇਟਮੈਂਟ ਇਸ ਤੋਂ ਡਿਟੇਲ 'ਚ ਵੀ ਹੋਏ, ਤੇ ਇਹ ਦੋਨਾਂ ਮੁਲਕਾਂ ਵੱਲ ਹੀ ਟਾਰਗੇਟਡ ਹੈ, ਅਫਗਾਨਿਸਤਾਨ ਦੇ ਤਾਲਿਬਾਨਾਂ ਵੱਲ ਔਰ ਇੰਡੀਆ ਵੱਲ। ਔਰ ਕਿਉਂਕਿ ਇੰਡੀਅਨ ਕੰਟੈਕਸਟ 'ਚ ਅਸੀਂ ਗੱਲ ਸ਼ੁਰੂ ਕੀਤੀ ਹੋਈ ਹੈ,
ਇੰਡੀਆ ਬਾਰੇ ਬਿਲਕੁਲ ਜਨਰਲ ਆਸਮ ਮੁਨੀਰ ਨੇ ਜਦੋਂ ਔਰ ਇਹ ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਇੱਕ ਇੰਟਰੈਕਸ਼ਨ ਕੀਤਾ ਜਿਹਦੇ 'ਚ ਪ੍ਰਾਈਵੇਟ ਸੈਕਟਰ ਦੀਆਂ ਯੂਨੀਵਰਸਿਟੀਜ਼ ਪਬਲਿਕ ਸੈਕਟਰ ਦੇ ਸਟੂਡੈਂਟਸ ਜਿਹੜੇ ਨੇ ਬਾਈ ਐਂਡ ਲਾਰਜ ਵੱਡੀ ਗਿਣਤੀ ਮਤਲਬ ਕਿ ਜਿਹੜੀ ਉਹਨਾਂ ਦੀ ਕਰੀਮ ਹੈ ਯੂਥ ਜਿਹੜੇ ਜਿਨ੍ਹਾਂ ਦੇ ਕੋਲ ਭਵਿੱਖ ਹੈ ਪਾਕਿਸਤਾਨ ਦਾ ਉਹਨਾਂ ਨਾਲ ਉਹ ਇੰਟਰੈਕਟ ਕਰ ਰਹੇ ਨੇ ਔਰ ਉਹਦੇ 'ਚ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਡਿਊਰਿੰਗ ਦਾ ਇੰਟਰੈਕਸ਼ਨ ਇਹ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਇੰਡੀਆ ਨਾਲ ਕੀ ਤੁਸੀਂ ਰੀਕਨਸਾਈਲ ਕਰ ਸਕਦੇ ਹੋ ਕਿ ਪਾਕਿਸਤਾਨ ਇੰਡੀਆ ਨਾਲ ਰੀਕਨਸਾਈਲ ਕਰ ਸਕਦਾ ਜਿਹੜੀ ਪਾਲਿਸੀ ਪਾਸਟ ਆਰਮੀ ਐਡਮਿਨਿਸਟ੍ਰੇਸ਼ਨ ਦੀ ਬਣ ਗਈ ਸੀ ਪਾਸਟ ਹਕੂਮਤ ਦੀ ਵੀ ਬਣ ਗਈ ਸੀ ਜਿਹੜੀ ਸ਼ਹਬਾਜ਼ ਸ਼ਰੀਫ ਦੇ ਥੱਲੇ ਹਕੂਮਤ ਸੀ ਔਰ ਫੌਜੀ ਜਨਰਲ ਬਾਜਵਾ ਦੇ ਥੱਲੇ ਸੀ ਉਹ ਇੰਡੀਆ ਵੱਲ ਜਿਹੜਾ ਉਹਨਾਂ ਨੇ ਇੱਕ ਪਾਲਿਸੀ ਡਾਕੂਮੈਂਟ ਜਾਰੀ ਕੀਤਾ ਸੀ ਉਸ 'ਚੋਂ ਇਹ ਨਜ਼ਰ ਆ ਰਿਹਾ ਸੀ ਕਿ ਵੀ ਇੰਡੀਆ ਦੇ ਨਾਲ ਰੀਕਨਸਾਈਲ ਕਰਨਾ ਚਾਹੁੰਦੇ ਨੇ ਔਰ ਸ਼ਾਇਦ ਉਹ ਜਿਹੜਾ ਬਾਹਰ ਲਿਆਂਦਾ ਹੈ ਕਿ ਜੀ ਤੁਸੀਂ ਬਾਰਡਰ ਇਸ਼ੂ ਨੂੰ ਕਸ਼ਮੀਰ ਇਸ਼ੂ ਨੂੰ ਇੱਕ ਪਾਸੇ ਰੱਖ ਕੇ ਟ੍ਰੇਡ ਔਰ ਦੂਜਾ ਤੀਜਾ ਖੋਲੋ ਉਸ ਵੱਲ ਵੈਲਕਮਿੰਗ ਲਾਈਨ ਨਜ਼ਰ ਆ ਰਹੀ ਸੀ ਕਿਤੇ ਨਾ ਕਿਤੇ ਅਸੀਂ ਐਜ਼ ਏ ਆਬਜ਼ਰਵਰ ਇਹ ਗੱਲ ਕਰ ਰਹੇ ਹਾਂ ਪਰ ਅੱਜ ਜਦੋਂ ਉਹਨਾਂ ਨੇ ਜਨਰਲ ਆਸਮ ਮੁਨੀਰ ਨੇ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਇੰਡੀਆ ਹੈਜ਼ ਨਾਟ ਰੀਕਨਸਾਈਲਡ ਵਿਦ ਦਾ ਕਨਸੈਪਟ ਆਫ ਪਾਕਿਸਤਾਨ then how can we reconcile with it he was quoted as saying ਉਹਨੇ ਕਿਹਾ ਜੀ ਇੰਡੀਆ ਨੇ ਤਾਂ ਕਦੇ ਪਾਕਿਸਤਾਨ ਨੂੰ ਤਸਲੀਮ ਹੀ ਨਹੀਂ ਕੀਤਾ ਜ਼ਹਿਨੀ ਤੌਰ ਤੇ ਵੈਸੇ ਤਾਂ ਰੈਕਗਨਾਈਜ਼ਡ ਕੰਟਰੀ ਹੈ ਉਹਨਾਂ ਨੇ ਕਿਹਾ ਕਿ ਵੀ ਜੇ ਇੰਡੀਆ ਹੈਜ਼ ਨਾਟ ਰੀਕਨਸਾਈਲਡ ਵਿਦ ਦਾ ਕਨਸੈਪਟ ਆਫ ਅਜੇ ਤੱਕ ਉਹਨਾਂ ਦੇ ਜ਼ਿਹਨ ਨੇ ਮਨਜ਼ੂਰ ਹੀ ਨਹੀਂ ਕੀਤਾ ਐਕਸੈਪਟ ਹੀ ਨਹੀਂ ਕੀਤਾ ਕਿ ਪਾਕਿਸਤਾਨ ਹੋਣਾ ਚਾਹੀਦਾ ਅਖੰਡ ਭਾਰਤ ਤਾਂ ਉਹ 'ਚੋਂ ਉਹਨੇ ਕਿਹਾ ਵੀ ਉਹ ਕਿਵੇਂ ਅਸੀਂ ਉਹਨਾਂ ਦੇ ਨਾਲ ਔਰ ਇਹ ਬਿਲਕੁਲ ਇਹ ਗੱਲ ਦੇ ਉੱਤੇ ਹੀ ਇਹ ਗੱਲ ਢੁਕਦੀ ਹੈ ਕਿ ਵੀ ਉਹ ਫਿਰੇ ਨੱਕ ਵਢਾਉਣ ਨੂੰ ਤੇ ਉਹ ਕਹੇ ਨੱਥ ਕਢਾਉਣ ਨੂੰ ਉਹ ਕਹੇ ਜੀ ਮੈਨੂੰ ਨੱਥ ਕਢਾ ਕੇ ਦੇਗਾ ਉਹ ਕਿ ਮੈਂ ਤਾਂ ਤੇਰਾ ਨੱਕ ਵੱਢਣ ਨੂੰ ਫਿਰਦਾ ਹੁਣ ਤੁਸੀਂ ਕਹੋ ਜੀ ਤੁਸੀਂ ਇੰਡੀਆ ਨਾਲ ਰੀਕਨਸਾਈਲ ਕਰੋ ਉਹਨਾਂ ਨੇ ਤੁਹਾਡੇ ਦੋ ਟੁਕੜੇ ਕੀਤੇ ਪਹਿਲਾਂ ਪਾਣੀਆਂ ਦਾ ਮੁੱਦਾ 47 ਤੋਂ ਇੱਕਦਮ ਬਾਅਦ ਉਹ ਪਾਣੀ ਰੋਕ ਕੇ ਹੁਣ ਵੀ ਕਹਿ ਰਹੇ ਨੇ ਜੀ ਕਿ ਅਸੀਂ ਪਾਣੀ ਰੋਕ ਦੇਵਾਂਗੇ ਇੰਡਸ ਵਾਟਰ ਟਰੀਟੀ ਸਕ੍ਰੈਪ ਕਰ ਦੇਵਾਂਗੇ ਔਰ ਈਵਨ ਉਹਨਾਂ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਔਰ ਫੌਜੀ ਚੀਫ ਕਹੇ ਜੀ ਸਾਨੂੰ ਸਰਕਾਰੀ ਹੁਕਮ ਚਾਹੀਦਾ ਸੀ ਜਦੋਂ ਮਰਜ਼ੀ ਜਿਹੜਾ ਉਹ ਲਾਈਨ ਆਫ ਕੰਟਰੋਲ ਜਿਹੜਾ ਉਹ ਟੱਪ ਕੇ ਤੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਕਬਜ਼ਾ ਕਰ ਲਾਂਗੇ ਔਰ ਰਾਜਨਾਥ ਸਿੰਘ ਕਹੇ ਕਿ ਜੀ ਇਹ ਅਸੀਂ ਜਨਤਾ ਤਿਆਰ ਰਹੇ ਇਸ ਗੱਲ ਦੇ ਲਈ ਅਸੀਂ ਕਿਸੇ ਵੇਲੇ ਵੀ ਕਰਨ ਦੇ ਸਮਰੱਥ ਜਦੋਂ ਤੁਸੀਂ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਹੋ ਤੇ ਉੱਥੇ ਬੈਠੇ ਕਹਿਣ ਜੀ ਅਸੀਂ ਰੀਕਨਸਾਈਲ ਕਰਨਾ ਤਾਂ ਫਿਰ ਉਹ ਨੱਥ ਕਢਾਉਣ ਤੇ ਨੱਕ ਵਢਾਉਣ ਵਾਲੀ ਗੱਲ ਹੀ ਉਸ ਦੇ ਉੱਤੇ ਹੁੰਦੀ ਹੈ ਲੇਕਿਨ ਜਿਹਦੇ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਹੋਈ ਜਿਸ ਤੋਂ ਇਹ ਲੱਗਦਾ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਤਾਲਿਬਾਨ ਸਰਕਾਰ ਜਿਹੜੀ ਅਫਗਾਨਿਸਤਾਨ ਦੀ ਜਿਹੜੀ ਇੰਡੀਆ ਦੇ ਢਹਿ ਚੜ੍ਹ ਗਈ ਹੈ ਪੂਰੀ ਤਰ੍ਹਾਂ ਔਰ ਪਾਕਿਸਤਾਨ ਦੇ ਵਿੱਚ ਇੱਕ ਟਕਰਾਅ ਦਾ ਮਾਹੌਲ ਟਕਰਾਅ ਤਾਂ ਚੱਲ ਰਿਹਾ ਕਿਉਂਕਿ ਬਾਰਡਰ ਬੰਦ ਵੀ ਹੋਇਆ ਤੁਰਖਾਮ ਦੇ ਉੱਤੇ 31 ਮਾਰਚ ਦੀ ਡੇਟ ਹੈ ਕਿ ਭਾਈ ਵੀਜ਼ਾ ਪਾਸਪੋਰਟ ਦੂਜੀ ਤੀਜੀ ਚੀਜ਼ ਚਾਹੀਦੀ ਹੈ ਐਂਟਰੀ ਦੇ ਲਈ ਉਹਨਾਂ ਨੇ ਹਮਲਾ ਵੀ ਕੀਤਾ ਤਹਿਰੀਕੇ ਤਾਲਿਬਾਨ ਦੇ ਲਈ ਲੇਕਿਨ ਇਹ ਮੈਨੂੰ ਵੀ ਨਹੀਂ ਸੀ ਪਤਾ ਜਿਹੜੀ ਅੱਜ ਜਨਰਲ ਨੇ ਗੱਲ ਕਹੀ ਉਹਨੇ ਕਿਹਾ ਜੀ ਜਦੋਂ ਪਾਕਿਸਤਾਨ ਨੂੰ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਬਣਾਉਣ ਦੀ ਗੱਲ ਤੁਰੀ 47 ਤੋਂ ਬਾਅਦ ਤੇ ਅਫਗਾਨਿਸਤਾਨ ਇੱਕੋ ਇੱਕ ਮੁਲਕ ਸੀ ਜਿਹਨੇ ਉਹਦਾ ਵਿਰੋਧ ਕੀਤਾ ਸੀ ਉਹਨੇ ਇਹ ਗੱਲ ਕਹਿਣੀ ਹੁਣ ਇਹਦਾ ਮਤਲਬ ਇਹ ਹੈ ਵੀ ਇਹ ਇਵੇਂ ਹੀ ਹੈ ਜਿਵੇਂ ਜਦੋਂ ਈਵਨ ਤਾਲਿਬਾਨ ਦੀ ਹਕੂਮਤ ਵੀ ਬਣੀ ਹੁਣ ਵਾਲੀ ਨਹੀਂ ਜਿਹੜਾ ਪਹਿਲੇ ਤਾਲਿਬਾਨ 9/11 ਤੋਂ ਬਾਅਦ ਜਿਹਨੂੰ ਫਿਰ ਇਹਨਾਂ ਨੇ ਡਿਸਮਿਸ ਕੀਤਾ ਜਾਂ ਕੰਟਰੋਲ ਉਹ ਤਾਂ ਪਾਕਿਸਤਾਨ ਦੀ ਮਦਦ ਨਾਲ ਸੀ ਸਿੱਧੇ ਤੌਰ ਤੇ ਬਿਲਕੁਲ ਔਰ ਉਹਨਾਂ ਨੇ ਵੀ ਜਿਹਨੂੰ ਡਿਊਰੈਂਟ ਲਾਈਨ ਕਹਿੰਦੇ ਨੇ ਡਿਊਰੈਂਟ ਲਾਈਨ ਹੈ ਜਿਹੜਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਔਰ ਅਫਗਾਨਿਸਤਾਨ ਦੇ ਵਿਚਾਲੇ ਬਾਰਡਰ ਡਿਸਾਈਡ ਕਰਦਾ ਹੈ ਇਸ ਨੂੰ ਮਨਜ਼ੂਰ ਜਿਹੜੀ ਸ਼ਾਇਦ 1893 ਦੇ ਵਿੱਚ ਜਿਹੜਾ ਹੈ ਉਹ ਡਿਊਰੈਂਟ ਨੇ ਡਰਾ ਕੀਤੀ ਸੀ ਉਹ ਕਦੇ ਨਹੀਂ ਮੰਨਦੇ ਉਹ ਕਹਿੰਦੇ ਨੇ ਜੀ ਨਹੀਂ ਇਹ ਤਾਂ ਯਾਨੀ ਕਿਤੇ ਨਾ ਕਿਤੇ ਅਫਗਾਨਿਸਤਾਨ ਦੇ ਵਿੱਚ ਹਮੇਸ਼ਾ ਹੀ ਇਹ ਖੈਬਰ ਪਖਤੂਨਖਵਾ ਨੂੰ ਅਲਟੀਮੇਟਲੀ ਅਫਗਾਨਿਸਤਾਨ ਦਾ ਹਿੱਸਾ ਮੰਨਣ ਦੱਸਣ ਦੀ ਗੱਲ ਰਹੀ ਹੈ ਇਸ ਲਈ ਉਹਨਾਂ ਨੇ ਵੀ ਨਹੀਂ ਸੀ ਮੰਨਿਆ ਹੁਣ ਇਹ ਗੱਲ ਜਿਸ ਲੈਵਲ ਦੀ ਹੌਸਟਿਲਿਟੀ ਇਸ ਵੇਲੇ ਅਫਗਾਨ ਤਾਲਿਬਾਨ ਹਕੂਮਤ ਪਾਕਿਸਤਾਨ ਪ੍ਰਤੀ ਦਿਖਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਵੀ ਜਨਰਲ ਸਾਹਿਬ ਨੂੰ ਇਹ ਲੱਗਦਾ ਹੈ ਕਿ ਅਸੀਂ ਅਲਟੀਮੇਟਲੀ ਟੱਕਰ ਹੋਏਗੀ ਇਸ ਲਈ ਉਹਨਾਂ ਨੇ ਅਫਗਾਨਿਸਤਾਨ ਹਕੂਮਤ ਪ੍ਰਤੀ ਬਹੁਤ ਤਿੱਖੀਆਂ ਗੱਲਾਂ ਕਹੀਆਂ ਔਰ ਉਹਨਾਂ ਨੇ ਕਿਹਾ
referring to Taliban-led administration of Afghanistan, the army chief warned, do not look towards Pakistan. We are ready to sacrifice anything and everything. ਕਿ ਵੀ ਇੱਧਰ ਦੇਖਣ ਦੀ ਜ਼ਰੂਰਤ ਨਾ ਝਾਕਣ ਦੀ ਕੋਸ਼ਿਸ਼ ਨਾ ਕਰਿਓ, ਅਸੀਂ ਇਹਦੇ ਲਈ ਕੁਝ ਵੀ ਕਰ ਸਕਦੇ ਹਾਂ। when it comes to safety and security of every single Pakistani, the whole of Afghanistan can be damned। ਇਹ ਇਸ ਲੈਵਲ ਦੀ ਸਟੇਟਮੈਂਟ ਇਹ ਅਨਯੂਜੂਅਲ ਹੈ। ਉਹਨਾਂ ਨੇ ਕਿਹਾ ਜੇ ਸਾਡੇ ਪਾਕਿਸਤਾਨ ਦੇ ਸ਼ਹਿਰੀਆਂ ਦੀ ਜਿਹੜੀ ਹੈ ਇੱਕ ਪਾਕਿਸਤਾਨੀ ਦੀ ਵੀ ਸੇਫਟੀ ਸਿਕਿਉਰਿਟੀ ਖਤਰੇ 'ਚ ਹੋਈ ਤਾਂ ਅਸੀਂ ਸਾਰਾ ਅਫਗਾਨਿਸਤਾਨ ਪਾਰਕਿੰਗ ਲਾਟ ਬਣਾ ਦਿਆਂਗੇ। ਇਹ ਹੈ ਡੈਮਡ ਦਾ ਮਤਲਬ ਇਹ ਹੈ ਕਿ ਵੀ ਪੱਧਰਾ ਕਰ ਦਿਆਂਗੇ। ਫਿਰ ਇਹ ਦ ਆਰਮੀ ਚੀਫ ਸੈਡ ਪਾਕਿਸਤਾਨ ਪ੍ਰੋਵਾਈਡਡ ਫੂਡ for 5 million Afghan nationals for 50 years, but when it comes to our children, we will pursue those who attack them। ਉਹਨੂੰ ਕਿਹਾ ਅਖਰ ਤਕਣੋ ਨਾ ਸ਼ੁਕਰਿਓ, ਅਸੀਂ 5 ਮਿਲੀਅਨ ਤੁਹਾਡੇ ਅਫਗਾਨਾਂ ਨੂੰ 50 ਸਾਲ ਜਿਹੜਾ ਹੈ ਉਹ ਫੂਡ ਦਿੱਤਾ ਹੈ, ਔਰ ਹੁਣ ਜੇ ਤੁਸੀਂ ਸਾਡੇ ਬੱਚਿਆਂ ਦੇ ਫਿਊਚਰ ਨੂੰ ਸਿਕਿਉਰ ਨਹੀਂ ਹੋਣ ਦੇਣਾ ਤੇ ਫਿਰ ਜਿਹੜਾ ਅਸੀਂ ਉਹਦੇ ਮਗਰ ਜਾਵਾਂਗੇ ਜਿਹੜਾ ਸਾਡੇ ਤੇ ਹਮਲਾ ਕਰੇਗਾ। ਔਰ ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਨਾਲ ਕੋਈ ਨੈਗੋਸ਼ੀਏਸ਼ਨ ਨਹੀਂ ਕਰਨਾ ਚਾਹੁੰਦੇ, ਔਰ ਉਹਨਾਂ ਦੇ ਹਮਲੇ ਵਧੇ ਹੋਏ ਨੇ। ਔਰ ਇਹ ਸਾਰੇ ਦੇ ਉੱਤੇ ਹੀ ਅਸੀਂ ਇਹ ਦੇਖ ਰਹੇ ਹਾਂ ਜਿਹੜਾ ਤੁਰਖਮ ਬਾਰਡਰ 'ਤੇ ਜਾਂ ਦੂਸਰਾ ਸਾਰਾ ਇਹ ਕ੍ਰਾਈਸਿਸ ਵੀ ਸਾਹਮਣੇ ਆਉਂਦਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਹੋਪ ਵੀ ਦਿੱਤੀ ਅਮਰੀਕਾ ਦੇ। ਉਹਨਾਂ ਨੇ ਕਿਹਾ ਮੈਂ ਅਮਰੀਕਾ ਵੀ ਜਾ ਕੇ ਆਇਆ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਪਾਕਿਸਤਾਨ ਇਜ਼ ਏ ਕੰਟਰੀ ਵਿਦ ਕਨਸੀਕੁਐਂਸਿਸ ਜੀ। ਔਰ ਇਹਨਾਂ ਦੇ ਈਵਨ ਕੱਕੜ ਨੇ ਉੱਥੇ ਡੈਵਸ ਸਵੀਡਨ ਵਰਲਡ ਇਕਨੋਮਿਕ ਫੋਰਮ ਦੀ ਕਿਹਾ ਸੀ ਪਾਕਿਸਤਾਨ ਇਜ਼ ਨਾਟ ਏ ਕੰਟਰੀ ਆਫ ਕੰਸਰਨ, ਇਟਸ ਏ ਕੰਟਰੀ ਆਫ ਕਨਸੀਕੁਐਂਸਿਸ। ਉਹ ਵੀ ਮੇਰੇ ਖਿਆਲ ਫੌਜ ਨੇ ਲਿਖ ਕੇ ਦਿੱਤਾ ਹੋਣਾ ਵੀ ਆਹ ਬੋਲੀ ਤੂੰ ਉਹਨੇ ਕਿਹਾ ਵੀ ਐਵੇਂ ਨਾ ਕਿ ਹੁੰਦਾ ਨਾ ਜੇ ਇਹਦੇ ਤੋਂ ਵੀ ਸਾਨੂੰ ਕਿਹਾ ਅਸੀਂ ਕਨਸੀਕੁਐਂਸਿਸ ਵਾਲੇ ਹੈ। ਔਰ ਫਿਰ ਉਹਨੇ ਯੂਥ ਨੂੰ, ਕਿਉਂਕਿ ਯੂਥ ਨੂੰ ਐਡਰੈਸ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਕਿ ਸਾਡੀ 65% ਪਾਪੂਲੇਸ਼ਨ ਜਿਹੜੀ ਹੈ ਪਾਕਿਸਤਾਨ ਦੀ ਉਹ ਯੰਗ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਜਿਹੜਾ ਜਿਹਦੀ ਆਬਾਦੀ ਹੁਣ ਲਗਭਗ 25 ਕਰੋੜ ਹੈ, 5ਵੀਂ 6ਵੀਂ ਵੱਡੀ ਫੌਜੀ ਤਾਕਤ ਹੈ, ਐਟੋਮਿਕ ਪਾਵਰ ਹੈ, ਔਰ ਇਹਦੇ ਬਾਵਜੂਦ ਕਿ ਵਿਦਨ ਕ੍ਰਾਈਸਿਸ ਰਹੇ ਨੇ ਅੱਜ ਵੀ ਨੇ, ਲੇਕਿਨ ਪਾਕਿਸਤਾਨੀ ਫੌਜ ਨੇ ਐਟਲੀਸਟ ਜਿਹੜਾ ਹੁਣ ਸ਼ਾਇਦ ਜਦੋਂ ਈਰਾਨ ਨੇ ਵੀ ਟੈਸਟਿੰਗ ਆਫ ਵਾਟਰਸ ਕਿਸ ਲਿਹਾਜ਼ ਨਾਲ ਕੀਤਾ ਕਿ ਲੇਕਿਨ ਪਾਕਿਸਤਾਨ ਨੇ ਜਿਵੇਂ ਵਿਦਨ 48 ਆਵਰਸ ਸਟ੍ਰਾਈਕ ਬੈਕ ਕੀਤਾ ਤੇ ਸਮਝ ਇੰਡੀਆ ਨੂੰ ਵੀ ਆ ਗਈ ਕਿ ਭਾਈ ਇਹ ਜਿਹੜਾ ਹੈ ਇਸ ਪਾਸੇ ਵੱਲ ਅਸੀਂ ਮੂੰਹ ਨਹੀਂ ਕਰਨਾ ਹੈ। ਇਹ ਘੱਟੋ ਘੱਟ ਹਾਲ ਦੀ ਘੜੀ ਜ਼ਰੂਰ ਸਮਝ ਆਈ ਹੈ। ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।